ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਸਾਡੇ ਨਾਲ ਇਸ ਵੇਲੇ ਦਿੱਲੀ ਦੇ ਅੰਦਰ ਗੁਰਦੁਆਰਾ ਬੰਗਲਾ ਸਾਹਿਬ ਲੱਗੇ ਮੋਰਚੇ ਦੇ ਅੰਦਰ ਹਵਾਲਾ ਕਮੇਟੀ ਦੇ ਮੁੱਖ ਸੇਵਾਦਾਰ ਪ੍ਰੋਫੈਸਰ ਬਲਜਿੰਦਰ ਸਿੰਘ ਜੁੜ ਚੁੱਕੇ ਨੇ। ਫਤਿਹ ਦੀ ਸਾਂਝ ਪਾਉਂਦੇ ਹਾਂ। ਪ੍ਰੋਫੈਸਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਸਾਹਿਬ, ਅੱਜ ਤੁਸੀਂ ਉਚੇਚਾ ਪੰਜਾਬ ਤੋਂ ਆਏ ਹੋ। ਕਹੀਏ ਕਿ ਹਵਾਲਾ ਕਮੇਟੀ ਅੱਜ ਇੱਥੇ ਆਈ ਹੈਗੀ ਹੈ। ਤੁਹਾਡਾ ਇਸ ਮੋਰਚੇ ਦੇ ਅੱਜ ਤਕਰੀਬਨ 17ਵਾਂ ਦਿਨ ਹੈਗਾ ਮੋਰਚਾ ਲੱਗੇ, ਤੁਸੀਂ ਅੱਜ ਆਏ ਹੈਗੇ ਹੋ। ਤੁਹਾਡੇ ਆਉਣ ਦਾ ਮੁੱਖ ਮਕਸਦ ਕੀ? ਤੁਸੀਂ ਚੈੱਕ ਕਰਨ ਆਏ ਹੋ ਮੋਰਚੇ ਦੀ ਚੜ੍ਹਦੀ ਕਲਾ, ਕੋਈ ਸੇਧ ਦੇਣ ਆਏ ਹੋ? ਸਾਡੇ ਜਿਹੜਾ ਮੋਰਚੇ ਦੇ ਜਿੰਨੇ ਵੀ ਸੇਵਾਦਾਰ ਨੇ, ਮਤਲਬ ਆਪ ਜੀ ਦਾ ਮੇਨ ਮਕਸਦ ਕੀ ਹੈਗਾ? ਬੇਸਿਕਲੀ ਇਹ ਮੋਰਚਾ ਸਰਬੱਤ ਖਾਲਸਾ ਵੱਲੋਂ ਥਾਪੇ ਹੋਏ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲ ਰਿਹਾ ਹੈ। ਔਰ ਇੱਥੇ ਜਿਹੜੀ ਟੀਮ ਕੰਮ ਕਰ ਰਹੀ ਹੈ ਉਹਨਾਂ ਨੂੰ ਅੱਜ 18ਵਾਂ ਦਿਨ ਹੈ ਕਿ ਮੋਰਚਾ ਚੱਲ ਰਿਹਾ ਹੈ। ਔਰ ਉਹਨਾਂ ਨੇ ਇੱਕ 7 ਮੈਂਬਰੀ ਕਮੇਟੀ ਵੀ ਇੱਥੇ ਬਣਾਈ ਸੀਗੀ। ਔਰ ਉਹ ਸਾਰੀ ਕਮੇਟੀ ਜਿਹੜੀ ਹੈ ਉਹਨਾਂ ਦੇ ਨਾਲ ਗੱਲਬਾਤ ਕਰਨ ਵਾਸਤੇ, ਵਿਚਾਰਾਂ ਸੁਣਨ ਵਾਸਤੇ, ਕਿਉਂਕਿ ਹੁਣ ਤੱਕ ਮੈਂ ਸੋਸ਼ਲ ਮੀਡੀਆ ਦੇ ਰਾਹੀਂ ਅਤੇ ਤੁਹਾਡੇ ਚੈਨਲਸ ਦੇ ਰਾਹੀਂ ਮੈਂ ਦੇਖਦਾ ਰਿਹਾ ਕਿ ਮੋਰਚਾ ਕਿਸ ਪ੍ਰਕਾਰ ਨਾਲ ਚੱਲ ਰਿਹਾ ਹੈ। ਸੋ ਅਸੀਂ ਪਿਛਲੇ ਕੁਝ ਦਿਨਾਂ 'ਚ ਪੰਜਾਬ ਦੇ ਵਿੱਚ ਕੁਝ ਬਰਸੀਆਂ ਕਰਕੇ ਬਿਜ਼ੀ ਸੀਗੇ, ਜਿਹਦੇ ਕਰਕੇ ਅਸੀਂ ਆ ਨਹੀਂ ਸਕੇ। ਤੋ ਅੱਜ ਸਾਡਾ ਪ੍ਰੋਗਰਾਮ ਬਣਿਆ ਅਤੇ ਅਸੀਂ ਫਿਰ ਇੱਥੇ ਆਏ ਹਾਂ। ਸਾਨੂੰ ਬਹੁਤ ਚੰਗਾ ਲੱਗਿਆ ਇੱਥੇ ਆ ਕਰਕੇ ਕਿ ਇੱਕ ਬੜੇ ਸਿਸਟਮੈਟਿਕ ਤਰੀਕੇ ਦੇ ਨਾਲ ਮੋਰਚੇ ਨੂੰ ਚਲਾਇਆ ਜਾ ਰਿਹਾ ਹੈ। ਔਰ ਮੈਂ ਸਮਝਦਾ ਕਿ ਦਿੱਲੀ ਦੀ ਸੰਗਤਾਂ ਜਿਹੜੀਆਂ ਨੇ, ਦਿੱਲੀ ਦੇ ਲੋਕ ਜਿਹੜੇ ਨੇ, ਕਾਰ ਵਿਹਾਰ ਵਾਲੇ ਜ਼ਿਆਦਾ ਲੋਕ ਨੇ ਇੱਥੇ ਨੌਕਰੀ ਪੇਸ਼ੇ ਵਾਲੇ ਲੋਕ ਨੇ। ਪੰਜਾਬ ਦੇ ਵਿੱਚ ਮੋਰਚਾ ਲੱਗਦਾ ਹੈ, ਉਹਦਾ ਇੱਕ ਨੇਚਰ ਵੱਖਰਾ ਹੈ, ਉੱਥੇ ਦਾ ਹਿਸਾਬ ਕਿਤਾਬ ਵੱਖਰਾ ਹੈ। ਜਿਸ ਵੇਲੇ ਉਹਨਾਂ ਨੂੰ ਆਪਣੇ ਖੇਤੀਬਾੜੀ ਤੋਂ ਵਿਹਲ ਮਿਲਦਾ ਹੈ ਅਤੇ ਸਾਰੇ ਲੋਕ ਮੋਰਚੇ ਵਿੱਚ ਸ਼ਾਮਿਲ ਹੋ ਜਾਂਦੇ ਨੇ। ਲੇਕਿਨ ਦਿੱਲੀ ਦਾ ਇੱਕ ਸਿਸਟਮ, ਇੱਕ ਐਨਵਾਇਰਨਮੈਂਟ ਜਿਹੜਾ ਹੈ ਇੱਕ ਵੱਖਰਾ ਹੈ। ਇਸ ਕਰਕੇ ਇੱਥੇ ਜਿਹੜਾ ਸਿਸਟਮ ਹੈ ਉਹਦੇ ਮੁਤਾਬਕ ਜਿਹੜੀ ਸੰਗਤ ਇੱਥੇ ਆ ਰਹੀ ਹੈ, ਕਿਉਂਕਿ ਜਿਸ ਵੇਲੇ ਮੈਂ ਇੱਥੇ ਬੋਲ ਰਿਹਾ ਸੀਗਾ, ਮੈਨੂੰ ਪਤਾ ਹੈ ਕਿ ਜਿਸ ਵੇਲੇ ਮੈਂ ਇੱਥੇ ਭਾਸ਼ਣ ਦੇ ਰਿਹਾ ਸੀਗਾ, ਬਹੁਤ ਸਾਰੀ ਸੰਗਤ ਇੱਥੇ ਖਲੋ ਗਈ ਸੀਗੀ ਔਰ ਖਲੋ ਕਰਕੇ ਉਹ ਗੱਲਾਂ ਸੁਣ ਰਹੀ ਸੀਗੀ। ਜਿਸ ਵੇਲੇ ਮੈਂ ਦੇਖਿਆ ਕਿ ਜਿਹੜੀ ਸੰਗਤ ਖਲੋ ਗਈ ਹੈ ਉਹ ਨੌਨ ਪੰਜਾਬੀ ਨੇ, ਫਿਰ ਮੈਂ ਆਪਣਾ ਭਾਸ਼ਣ ਹਿੰਦੀ ਵਿੱਚ ਕਰ ਲਿਆ। ਮੈਂ ਪੰਜਾਬੀ ਤੋਂ ਸਵਿਚ ਓਵਰ ਕਰਕੇ ਹਿੰਦੀ ਵਿੱਚ ਕਰ ਲਿਆ, ਜਿਹਦੇ ਨਾਲ ਕਿ ਉਹ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਾਡਾ ਮੁੱਦਾ ਕੀ ਹੈ। ਸੋ ਬੇਸਿਕਲੀ ਕੀ ਹੈ ਕਿ ਇਸ ਮੁੱਦੇ ਨੂੰ ਜਿਹੜਾ ਹੈ ਘਰ ਘਰ ਪਹੁੰਚਾਉਣ ਵਾਸਤੇ, ਅਵੇਅਰਨੈਸ ਪੈਦਾ ਕਰਨ ਵਾਸਤੇ ਇਹ ਮੋਰਚੇ ਨੂੰ ਤਾਂ ਅਸੀਂ ਇੱਥੇ ਆਏ ਹਾਂ। ਪ੍ਰੋਫੈਸਰ ਸਾਹਿਬ, ਅਗਰ ਮੈਂ ਤੁਹਾਡੀ ਹੀ ਜ਼ਿੰਦਗੀ ਦੇ ਬੈਕਗਰਾਊਂਡ ਦੀ ਗੱਲ ਕਰ ਲਾਂ, ਤੁਸੀਂ ਆਪਣੇ ਸਮੇਂ ਦੇ ਅੰਦਰ ਬੜੇ ਸੰਘਰਸ਼ੀ ਯੋਧਿਆਂ ਦੇ ਨਾਲ ਸਮਾਂ ਬਿਤਾਇਆ, ਤੁਸੀਂ ਵਿਚਰ ਰਹੇ ਹੈਗੇ ਹੋ। ਉਸ ਸਮੇਂ ਜਦੋਂ ਕੌਮ ਦੇ ਲਈ ਸਿਰ ਵਾਰਨ ਦੀ ਗੱਲ ਹੁੰਦੀ ਸੀ ਤੇ ਸਾਡੀ ਕੌਮ ਦੇ ਜਿਹੜੇ ਜਵਾਨ ਨੇ ਉਸ ਵਕਤ ਦੇ, ਜਿਨ੍ਹਾਂ ਨੂੰ ਤੁਸੀਂ ਦੇਖਿਆ, ਅਸੀਂ ਚਲੋ ਉਮਰ ਵਜੋਂ ਛੋਟੇ ਹੈਗੇ ਹਾਂ, ਅਸੀਂ ਸਿਰਫ ਗੱਲਾਂ ਸੁਣੀਆਂ ਨੇ, ਕਿਵੇਂ ਚਮਤਕਾਰ ਮੈਂ ਲਫ਼ਜ਼ ਵਰਤਾਂ ਕਿ ਕੌਮ ਦੇ ਲਈ ਸਿਰ ਵਾਰਨ ਵਾਲੇ ਸਾਡੇ ਯੋਧੇ ਸੂਰਮੇ ਹਮੇਸ਼ਾ ਜਾਨ ਤਲੀ ਦੇ ਧਰ ਕੇ ਰਹਿੰਦੇ ਸੀ। ਅਗਰ ਉਸ ਸਮੇਂ ਨੂੰ ਅਸੀਂ ਅੱਜ ਦੇ ਸਮੇਂ ਦੇ ਨਾਲ ਕੰਪੇਅਰ ਕਰਨੇ ਆ, ਕਿਉਂਕਿ ਜਿੱਥੇ ਵੀ ਅੱਜ ਦੀ ਜਿਹੜੀ ਬੰਦੀ ਸਿੰਘਾਂ ਦੀ ਗੱਲ ਕਰਦੀ ਹੈ, ਆਪਾਂ ਜਦੋਂ ਚਿਹਰੇ ਦੇਖਦੇ ਆ, ਸੰਗਤ ਵੇਖਦੀ ਹੈ, ਤੇ ਕਈਆਂ ਦੇ ਦਿਲ 'ਚ ਆਉਂਦਾ ਯਾਰ ਸਰਕਾਰ ਤੇ ਇਹਨਾਂ ਨੂੰ ਅੱਤਵਾਦੀ ਕਹਿੰਦੀ ਹੈ। ਪਹਿਲੇ ਵਾਲੇ ਸਮੇਂ ਨੂੰ, ਤਕਰੀਬਨ 35-40 ਸਾਲ ਦਾ ਸਮਾਂ, ਤੇ ਹੁਣ ਦੇ ਸਮੇਂ ਨੂੰ ਤੁਸੀਂ ਕਿਸ ਨਜ਼ਰੀਏ ਦੇ ਨਾਲ ਦੇਖਦੇ ਹੋ? ਸੰਗਤ ਦਾ ਨਜ਼ਰੀਆ, ਆਮ ਆਦਮੀ ਦਾ ਨਜ਼ਰੀਆ? ਬਹੁਤ ਹੀ ਅੱਛਾ ਸਵਾਲ ਹੈ। ਇਸ ਦੇ ਉੱਤੇ ਮੈਨੂੰ ਲੱਗਦਾ ਕਿ ਕਿਤਾਬਾਂ ਲਿਖੀਆਂ ਜਾ ਸਕਦੀਆਂ ਨੇ। ਇਤਨਾ ਬਿਹਤਰੀਨ ਕੁਐਸਚਨ ਹੈ। ਇਹ ਸਿਰਫ ਇੱਕ ਇੰਟਰਵਿਊ ਦੇ ਵਿੱਚ ਇਹ ਸਮਾਪਤ ਨਹੀਂ ਹੋ ਸਕਦਾ। ਮੈਂ ਸਮਝਦਾ ਕਿ ਇਹਦੇ 'ਤੇ ਕਿਤਾਬਾਂ ਲਿਖੀਆਂ ਜਾ ਸਕਦੀਆਂ, ਕਿਤਾਬਾਂ। ਇਤਨਾ ਅੱਛਾ ਕੁਐਸਚਨ ਹੈ ਤੁਹਾਡਾ। ਖੈਰ, ਮੈਂ ਇਹਦਾ ਆਨਸਰ ਤੁਹਾਨੂੰ ਦੇ ਰਿਹਾ। ਮੈਂ ਕਿਉਂਕਿ ਖਾਲਸਾ ਕਾਲਜ ਅੰਮ੍ਰਿਤਸਰ ਪੜ੍ਹਾਉਂਦਾ ਰਿਹਾ, ਨੌਜਵਾਨ ਪੀੜ੍ਹੀ ਨੂੰ ਮੈਂ ਉਸ ਵੇਲੇ ਵੀ ਵੇਖਿਆ, ਸੰਘਰਸ਼ਸ਼ੀਲ ਨੌਜਵਾਨਾਂ ਨੂੰ ਵੇਖਿਆ ਅਤੇ ਅੱਜ ਦੇ ਨੌਜਵਾਨਾਂ ਨੂੰ ਵੇਖਦਾ। ਮੈਂ ਸਮਝਦਾ ਕਿ ਉਸ ਵੇਲੇ ਜਿਹੜੇ ਸੰਘਰਸ਼ਸ਼ੀਲ ਨੌਜਵਾਨ, ਜਿਨ੍ਹਾਂ ਨੇ ਕਿ ਸ਼ਹੀਦੀਆਂ ਪਾਈਆਂ ਨੇ, ਸੰਘਰਸ਼ ਵਿੱਚ ਸੰਤਾਪ ਹੰਢਾਇਆ ਹੈ, ਔਰ ਇੱਥੇ ਤੱਕ ਕਿ ਜਿਹੜੇ ਅੱਜ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਨੇ, ਕਿਉਂਕਿ ਉਹਨਾਂ 'ਚੋਂ ਕੁਝ ਬੰਦੀ ਸਿੰਘ ਐਸੇ ਨੇ ਜਿਹੜੇ ਕਿ ਮੇਰੇ ਨਾਲ ਨਿੱਜੀ ਤੌਰ 'ਤੇ ਮੈਂ ਉਹਨਾਂ ਦੇ ਸੰਪਰਕ 'ਚ ਹਾਂ, ਪਰਿਵਾਰਿਕ ਤੌਰ 'ਤੇ ਸੰਪਰਕ ਵਿੱਚ ਹੈਗਾ। ਉਹਨਾਂ ਦੇ ਜੀਵਨ ਦੇ ਵਿੱਚ ਝਾਤੀ ਮਾਰਨ ਦਾ ਮੈਨੂੰ ਮੌਕਾ ਮਿਲਿਆ। ਮੈਂ ਸਮਝਦਾ ਕਿ ਅੱਜ ਇਹ ਅਗਰ 30 ਸਾਲ 32 ਸਾਲ 28 ਸਾਲ ਤੋਂ ਜੇਲ੍ਹਾਂ 'ਚ ਨੇ ਨਾ, ਤਾਂ ਮੈਂ ਇਹਨਾਂ ਦੇ ਜੀਵਨ ਵਿੱਚ ਝਾਤੀ ਮਾਰ ਕੇ ਵੇਖੀ ਹੈ, ਤਾਂ ਮੈਨੂੰ ਜਵਾਬ ਇਹ ਮਿਲਦਾ ਹੈ ਕਿ ਇਹਨਾਂ ਦੇ ਵਿੱਚ ਗੁਰਬਾਣੀ ਪੜ੍ਹ ਕੇ, ਗੁਰੂ ਨਾਲ ਜੁੜ ਕੇ, ਗੁਰੂ ਦੇ ਸਿਧਾਂਤ ਨਾਲ ਜੁੜ ਕੇ ਇੱਕ ਟਿਕਾਓ ਆਇਆ ਹੈ।
ਔਰ ਉਹ ਟਿਕਾਓ ਦੇ ਵਿੱਚੋਂ ਰਜਾ ਵਿੱਚ ਰਹਿਣ ਦਾ ਜਿਹੜਾ ਹੈ ਨਾ ਸ਼ਕਤੀ ਮਿਲੀ ਹੈ, ਤਾਕਤ ਮਿਲੀ ਹੈ। ਹੋਰ ਜਿਹੜੇ ਸੰਘਰਸ਼ਸ਼ੀਲ ਨੌਜਵਾਨ ਸੀਗੇ ਜਿਨ੍ਹਾਂ ਨੇ ਆਪਣਾ ਯੋਗਦਾਨ ਪਾਇਆ ਹੈ, ਉਹ ਮੈਂ ਵੇਖਦਾ ਰਿਹਾ ਅਤੇ ਮੈਂ ਉਹਨਾਂ ਨੂੰ ਹਮੇਸ਼ਾ ਇਹੋ ਗੱਲ ਕਹਿੰਦਾ ਸੀਗਾ, ਚਾਹੇ ਮੈਂ ਕਲਾਸ 'ਚ ਪੜ੍ਹਾ ਰਿਹਾ, ਮੇਰਾ ਸਬਜੈਕਟ ਸੀਗਾ ਅਕਾਊਂਟੈਂਸੀ, ਲੇਕਿਨ ਮੈਂ ਗੱਲ ਕਹਿੰਦਾ ਸੀ ਬੱਚਿਆਂ ਨੂੰ, ਬੇਟਾ ਗੁਰਬਾਣੀ ਨਾਲ ਜੁੜੋ। ਗੁਰਬਾਣੀ ਸਾਡਾ ਮੂਲ ਹੈ। ਹੋਰ ਮੈਂ ਕਹਿ ਦਿਆਂ ਕਿ ਅੱਜ ਉਹ ਚੀਜ਼ ਜਿਹੜੀ ਹੈ ਨਾ ਮਨਫੀ ਹੋ ਰਹੀ ਹੈ ਹੌਲੀ ਹੌਲੀ। ਕਿਉਂ ਹੋ ਰਹੀ ਹੈ ਮਨਫੀ? ਕਿਉਂਕਿ ਸਾਡੇ ਵਿੱਚ ਅੱਜ ਫੇਸਬੁੱਕ ਤੇ ਸੋਸ਼ਲ ਮੀਡੀਆ ਨੇ ਇੱਕ ਐਸਾ ਗਲੈਮਰ ਚਟਕ ਮਟਕ ਲਿਆ ਕੇ ਰੱਖ ਦਿੱਤੀ ਹੈ ਕਿ ਅਸੀਂ ਫੇਸਬੁੱਕ 'ਤੇ ਕਮੈਂਟਸ ਪਾਉਣ ਲਈ, ਫੇਸਬੁੱਕ ਦੇ ਉੱਤੇ ਆਪਣੀ ਸ਼ੋਭਾ ਲੈਣ ਲਈ ਅਸੀਂ ਬਸ ਕਾਹਲੀ 'ਚ ਪਏ ਹਾਂ, ਇੱਕ ਦੂਸਰੇ ਤੋਂ ਅੱਗੇ ਨਿਕਲ ਜਾਈਏ ਕਿਸੇ ਨਾ ਕਿਸੇ ਤਰੀਕੇ ਨਾਲ। ਉਸ ਚੱਕਰ ਦੇ ਵਿੱਚ ਜੋ ਮੈਂ ਦੇਖਿਆ, ਮੈਂ ਨਾਂ ਨਹੀਂ ਲੈਣੇ, ਲੇਕਿਨ ਮੈਂ ਹੁਣ ਵੀ ਨੌਜਵਾਨਾਂ ਨੂੰ ਬੜੇ ਲਾਗਿਓਂ ਜਾ ਕਰਕੇ ਅੰਦਰ ਵੜ ਕੇ ਵੇਖਦਾ। ਨਿਤਨੇਮ ਤੋਂ ਨੌਜਵਾਨ ਅੱਜ ਦਾ ਦੂਰ ਜਾ ਰਿਹਾ ਹੈ। ਮੈਂ ਸਾਰੇ ਨੌਜਵਾਨਾਂ ਦੀ ਗੱਲ ਨਹੀਂ ਕਰ ਰਿਹਾ, ਮਾफ़ ਕਰਨਾ, ਲੇਕਿਨ ਬਹੁ ਗਿਣਤੀ ਨਿਤਨੇਮ ਤੋਂ ਦੂਰ ਜਾ ਰਹੀ ਹੈ, ਸਿਧਾਂਤ ਤੋਂ ਦੂਰ ਜਾ ਰਹੀ ਹੈ। ਗਲੈਮਰ ਦੀ ਦੁਨੀਆ ਵਿੱਚ ਰਹਿ ਕਰਕੇ ਉਹ ਜ਼ਿਆਦਾ ਖੁਸ਼ ਹੁੰਦੇ ਨੇ, ਚਟਕ ਮਟਕ ਦੀ ਦੁਨੀਆ ਜਾ ਕੇ ਜ਼ਿਆਦਾ ਖੁਸ਼ ਹੁੰਦੇ ਨੇ। ਜਿਹਨਾਂ ਬੰਦੀ ਸਿੰਘਾਂ ਦੀ ਅਸੀਂ ਗੱਲ ਕਰ ਰਹੇ ਹਾਂ, ਜਿਹਦੇ ਕਰਕੇ ਬੈਠੇ ਹਾਂ ਇੱਥੇ, ਉਹ ਤੁਹਾਡੇ ਸਵਾਲ ਦੇ ਵਿੱਚੋਂ ਹੀ ਮੈਂ ਜਵਾਬ ਦੇ ਰਿਹਾ। ਸਵਾਲ ਪੈਦਾ ਉੱਠਦਾ ਹੈ ਕਿ ਇਹ ਪਹੁੰਚੇ ਕਿੱਦਾਂ, ਇਹ ਬੰਦੀ ਸਿੰਘ ਬਣੇ ਕਿਉਂ ਬਣੇ ਬੰਦੀ ਸਿੰਘ? ਇਹਨਾਂ ਨੂੰ ਕੀ ਸੀਗਾ, ਕੀ ਲੋੜ ਸੀਗੀ? ਕੌਮ ਦਾ ਦਰਦ ਇਹਨਾਂ ਵਿੱਚ ਕਿਉਂ ਪੈਦਾ ਹੋਇਆ? ਕਿਉਂ ਇਹ ਗੱਲਾਂ ਆਈਆਂ ਕਿ ਸਾਡੇ ਨਾਲ ਪੰਜਾਬ ਦੇ ਪਾਣੀ ਦਾ ਬੇਇਨਸਾਫੀ ਹੋ ਰਹੀ ਹੈ? ਕਿਹਨੇ ਦੱਸਿਆ? ਧਰਮ ਯੁੱਧ ਮੋਰਚੇ ਵਿੱਚ ਜਿਹੜੇ ਮੁੱਦੇ ਬਣਾਏ ਗਏ, ਕਿਹਨੇ ਬਣਾਏ? ਇਹਨਾਂ ਲੋਕਾਂ ਨੇ ਬਣਾਏ ਸੀਗੇ। ਜਿਹਦੇ ਧਰਮ ਯੁੱਧ ਮੋਰਚਾ ਸ਼ੁਰੂ ਹੋਇਆ ਸੀਗਾ, ਜਿਸ ਵੇਲੇ ਸੰਤ ਲੌਂਗੋਵਾਲ ਨੇ ਧਰਮ ਯੁੱਧ ਮੋਰਚਾ ਅਕਾਲੀ ਦਲ ਨੇ ਸ਼ੁਰੂ ਕੀਤਾ ਸੀਗਾ। ਜਿਹੜੇ ਮਰਜੀਵੜਿਆਂ ਦੀ ਲਿਸਟ ਬਣਾਈ ਗਈ ਅਕਾਲ ਤਖਤ ਤੇ 1 ਲੱਖ ਮਰਜੀਵੜਾ ਭਰਤੀ ਕਰ ਲਿਆ ਗਿਆ, ਉਹ ਕਿਹਨੇ ਬਣਾਈ ਸੀਗੀ? ਜਥੇਦਾਰ ਹਵਾਰਾ ਨੇ? ਨਹੀਂ, ਇਹ ਸਾਡੇ ਸ਼੍ਰੋਮਣੀ ਅਕਾਲੀ ਦਲ ਨੇ ਬਣਾਈ ਸੀਗੀ, ਉਸ ਵੇਲੇ ਦੀ ਲੀਡਰਸ਼ਿਪ ਨੇ। ਹੋਰ ਇਸ ਤਰੀਕੇ ਦੇ ਨਾਲ ਮੰਜੀ ਸਾਹਿਬ ਦੀਵਾਨ ਹਾਲ ਅਤੇ ਉਹਦੇ ਬਾਅਦ ਗੱਲਾਂ ਕੀਤੀਆਂ ਗਈਆਂ ਕਿ ਉਹ ਗੱਲਾਂ ਟਰੈਵਲ ਕਰਦੇ ਨੌਜਵਾਨਾਂ ਤੱਕ ਪਹੁੰਚੀਆਂ। ਹੋਰ ਇੱਕ ਮਾਹੌਲ ਸਿਰਜਾ ਗਿਆ ਕਿ ਪੰਜਾਬ ਨਾਲ ਬੇਇਨਸਾਫੀ ਹੋ ਰਹੀ ਹੈ, ਧਰਮ ਨਾਲ ਬੇਇਨਸਾਫੀ ਹੋ ਰਹੀ ਹੈ, ਵਿਤਕਰਾ ਕੀਤਾ ਜਾ ਰਿਹਾ ਵਗੈਰਾ 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 ਕਰਕੇ ਇੰਨਾ ਮਾਹੌਲ ਨੂੰ ਸਰਚਾਰਜ ਕਰਤਾ ਗਿਆ ਕਿ ਇਹਨਾਂ ਨੇ ਤਾਂ ਕਿ ਅੰਦਰ ਖਾਤੇ ਸਮਝੌਤੇ ਕਰ ਲਏ ਸਰਕਾਰ ਨਾਲ, ਕੇਂਦਰ ਸਰਕਾਰ ਨਾਲ ਸਮਝੌਤੇ ਕਰ ਲਏ ਆਪਣੀ ਰਾਜ ਸੱਤਾ ਵਾਸਤੇ, ਆਪਣੀ ਤਾਕਤ ਵਾਸਤੇ, ਤੇ ਇਹਨਾਂ ਨੇ ਹਥਿਆਰ ਚੁੱਕ ਲਏ। ਸੋ ਬੰਦੀ ਸਿੰਘ ਅੱਜ ਜਿਹੜੇ ਅੰਦਰ ਬੈਠੇ ਨੇ, ਉਹ ਬੰਦੀ ਸਿੰਘ ਸਾਡੇ ਉਹ ਸਿਆਸਤਦਾਨ ਜੋ ਕਿ ਪੰਜਾਬ ਦੇ ਵਿੱਚ 1984 ਤੋਂ ਪਹਿਲਾਂ ਵੀ ਰਾਜ ਕਰਦੇ ਸੀਗੇ ਤੇ 1984 ਦੇ ਬਾਅਦ ਵੀ ਰਾਜ ਕੀਤਾ ਹੈ। ਉਹਨਾਂ ਦੇ ਬਾਦਲ ਪਰਿਵਾਰ ਵੀ ਹੈ, ਬਰਨਾਲਾ ਦਾ ਪਰਿਵਾਰ ਵੀ ਹੈ। ਸਾਰੇ ਇਹ ਸਿਆਸਤਦਾਨ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਇੱਕ ਮਾਹੌਲ ਸਿਰਜ ਕੇ ਇਹਨਾਂ ਦੇ ਉੱਪਰ ਹਥਿਆਰ ਚੁਕਵਾਤੇ। ਅੱਜ ਇਹ ਬੰਦੀ ਸਿੰਘ 32 ਸਾਲਾਂ ਤੋਂ ਜੇਲ੍ਹਾਂ 'ਚ ਬੈਠੇ ਨੇ, ਸੰਤਾਪ ਹੰਢਾ ਰਹੇ ਨੇ। ਹੋਰ ਇਹਨਾਂ ਨੇ ਗੱਲ ਵੀ ਸ਼ੁਰੂ ਕੀਤੀ ਸੀ, ਤੁਹਾਨੂੰ ਜੇ ਚੇਤਾ ਹੋਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 11 ਮੈਂਬਰੀ ਕਮੇਟੀ ਬਣਾਈ ਸੀਗੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ। ਉਹ ਸਾਰਾ ਕੁਝ ਬਿਆਨਾਂ ਤੱਕ ਸੀਮਿਤ ਰਹਿ ਗਿਆ। ਲੇਕਿਨ ਅੱਜ ਵੇਖੋ, ਅੱਜ ਸ਼੍ਰੋਮਣੀ ਅਕਾਲੀ ਦਲ ਕਿਸ ਗੱਲ ਦੀ ਲੜਾਈ ਲੜ ਰਿਹਾ ਹੈ? ਅੱਜ ਵਿਰਸਾ ਸਿੰਘ ਵਰਸਸ ਅਕਾਲੀ। ਅੱਜ ਲੜਾਈ ਇੱਥੇ ਆ ਗਈ ਹੈ ਕਿ ਵੀ ਕਿਸੇ ਤਰੀਕੇ ਨਾਲ ਸੁਖਬੀਰ ਬਾਦਲ ਦੀ ਕੁਰਸੀ ਬਚਾਈਏ। ਬੰਦੀ ਸਿੰਘਾਂ ਨੂੰ ਰਿਹਾ ਕਰਨ ਦੀ ਗੱਲ ਖਤਮ ਹੋ ਗਈ। ਹੁਣ ਉਹ ਟੌਪਿਕ ਨਹੀਂ ਡਿਸਕਸ ਹੋ ਰਿਹਾ। ਸ਼੍ਰੋਮਣੀ ਕਮੇਟੀ ਵਿੱਚ ਸਾਇਲੈਂਟ, ਅਕਾਲੀ ਦਲ ਵੀ ਸਾਇਲੈਂਟ। ਹੁਣ ਇਹ ਬਣ ਰਹੀ ਹੈ ਗੱਲ ਕਿ ਬਈ ਸੁਖਬੀਰ ਬਾਦਲ ਦੇ ਵਿਰੋਧੀਆਂ ਨੂੰ ਟੈਕਲ ਕਿਵੇਂ ਕਰਨਾ ਹੈ, ਉਹਨਾਂ ਨੂੰ ਕਿਸ ਤਰੀਕੇ ਨਾਲ ਬ੍ਰੇਕਾਂ ਕਿਵੇਂ ਲਾਉਣੀਆਂ ਨੇ, ਅਤੇ ਸੁਖਬੀਰ ਬਾਦਲ ਦੀ ਕੁਰਸੀ ਕਿਵੇਂ ਬਚਾਉਣੀ ਹੈ। ਬੰਦੀ ਸਿੰਘ ਭੁੱਲ ਗਏ, ਇਹਨਾਂ ਨੂੰ ਸਾਰੇ ਬੰਦੀ ਸਿੰਘਾਂ ਦੀ ਰਿਹਾਈਆਂ ਭੁੱਲ ਗਈਆਂ। ਸੋ ਇਹ ਲੋਕ ਮਤਲਬੀ ਕਿਸਮ ਦੇ ਲੋਕ ਨੇ, ਆਪਣੀ ਕੁਰਸੀਆਂ ਤੱਕ ਸੀਮਿਤ ਨੇ। ਅੱਜ ਅਸੀਂ ਇੱਥੇ ਆ ਕਰਕੇ ਇਹ ਸਾਰੀਆਂ ਗੱਲਾਂ ਇੱਥੇ ਕੀਤੀਆਂ ਨੇ ਕਿ ਬਈ ਅਸੀਂ ਬੰਦੀ ਸਿੰਘਾਂ ਦੇ ਮੁੱਦੇ ਨੂੰ ਲੈ ਕੇ ਚੱਲੇ ਹਾਂ। ਜਥੇਦਾਰ ਹਵਾਰਾ ਕਮੇਟੀ, ਸਾਡਾ ਵੋਟ ਪੋਲੀਟਿਕਸ ਨਾਲ, ਵੋਟ ਬੈਂਕ ਨਾਲ, ਵੋਟਾਂ ਦੀ ਰਾਜਨੀਤੀ ਨਾਲ ਕੋਈ ਸੰਬੰਧ ਨਹੀਂ ਹੈਗਾ। ਅਸੀਂ ਸਮਝਦੇ ਹਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਨਾ ਤਾਂ ਧਾਰਮਿਕ ਹੈ, ਨਾ ਹੀ ਇਹ ਕਿਸੇ ਦਾ ਸਿਆਸੀ ਹੈ, ਇਹ ਸੰਵਿਧਾਨਿਕ ਮੁੱਦਾ ਹੈ।
ਸੰਵਿਧਾਨਿਕ ਮੁਤਾਬਕ ਮੈਂ ਕਿਉਂ ਕਹਿ ਰਿਹਾ, ਉਹਦੇ ਵਿੱਚ ਇੱਕ ਕਾਰਨ ਹੈ ਕਿ ਸੰਵਿਧਾਨ ਦੇ ਮੁਤਾਬਕ ਇਹ ਬੰਦੇ ਰਿਹਾ ਹੋਣੇ ਚਾਹੀਦੇ ਨੇ। ਆਰਟੀਕਲ 21 ਦੀ ਗੱਲ ਕਰੀਏ ਸੰਵਿਧਾਨ ਦੀ, ਆਰਟੀਕਲ 21 ਇਜ਼ ਐਪਲੀਕੇਬਲ ਔਨ ਆਲ, ਸਾਰਿਆਂ ਤੇ ਲਾਗੂ ਹੈ। ਭਾਵ ਕਹਿਣ ਦਾ ਜਿਹੜਾ ਜੇਲ੍ਹ 'ਚ ਹੈ ਉਹ 'ਤੇ ਵੀ ਲਾਗੂ ਹੈ, ਜਿਹੜਾ ਜੇਲ੍ਹ ਤੋਂ ਬਾਹਰ ਹੈ ਉਹ 'ਤੇ ਵੀ ਲਾਗੂ ਹੈ। ਆਰਟੀਕਲ 21 ਕੀ ਕਹਿੰਦਾ ਹੈ? ਫੰਡਾਮੈਂਟਲ ਰਾਈਟਸ ਦੀ ਗੱਲ ਕਰਦਾ ਹੈ, ਲਿਬਰਟੀ ਦੀ ਗੱਲ ਕਰਦਾ, ਲਿਬਰਟੀ ਟੂ ਲਾਈਫ, ਲਿਬਰਟੀ ਫॉर ਰਾਈਟ ਟੂ ਲਾਈਫ ਐਂਡ ਰਾਈਟ ਟੂ ਲਿਬਰਟੀ, ਇਸ ਗੱਲ ਕਰਦਾ ਹੈ। ਬੰਦੀ ਸਿੰਘਾਂ 'ਤੇ ਉਹ ਲਾਗੂ ਹੁੰਦਾ ਹੈ। ਅਸੀਂ ਉਹਦੀ ਗੱਲ ਕਰਦੇ ਹਾਂ ਬਈ ਜੇ ਤੁਸੀਂ ਸੰਵਿਧਾਨ ਨੂੰ ਮੰਨਦੇ ਹੋ ਤਾਂ ਸਾਨੂੰ ਜਵਾਬ ਦਿਓ ਕਿ ਵੀ ਆਰਟੀਕਲ 21 ਦੇ ਮੁਤਾਬਕ ਇਹ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਨੇ ਜਾਂ ਨਹੀਂ ਹੋਣੇ ਚਾਹੀਦੇ। ਮਨੁੱਖੀ ਅਧਿਕਾਰਾਂ ਕਮਿਸ਼ਨ ਦੀ ਗੱਲ ਕਰੀਏ, ਕੀ ਹੈ? ਮਾਈਨੋਰਿਟੀ ਕਮਿਸ਼ਨ ਆਫ ਇੰਡੀਆ ਦਿੱਲੀ ਦੇ ਵਿੱਚ ਹੈ, ਜਿਹਦੇ ਕਿ ਚੇਅਰਮੈਨ ਇਕਬਾਲ ਸਿੰਘ ਲਾਇਲਪੁਰਾ ਨੇ। ਇਕਬਾਲ ਸਿੰਘ ਲਾਇਲਪੁਰਾ ਨੂੰ ਇਹ ਨਜ਼ਰ ਨਹੀਂ ਆ ਰਿਹਾ ਕਿ ਵੀ 2002 ਦੇ ਵਿੱਚ ਬਿਲਕਿਸ ਬਾਨੋ ਦਾ ਕੇਸ ਹੋਇਆ ਸੀਗਾ ਗੁਜਰਾਤ ਦੇ ਵਿੱਚ, ਗੁਜਰਾਤ ਦੇ ਦੰਗਿਆਂ ਦੇ ਵਿੱਚ, ਔਰ ਉਸ ਦੇ ਨਾਲ ਇੱਕ ਸਮੂਹਿਕ ਬਲਾਤਕਾਰ ਕੀਤਾ ਗਿਆ ਸੀਗਾ। ਔਰ ਉਸ ਸਮੂਹਿਕ ਬਲਾਤਕਾਰ ਦੇ ਵਿੱਚ 3 ਸਾਲ ਦੀ ਉਹਦੀ ਬੇਟੀ ਨੂੰ ਮਾਰ ਦਿੱਤਾ ਗਿਆ ਸੀ ਉਹਦੇ ਸਾਹਮਣੇ। ਉਹਦੇ ਪਰਿਵਾਰ ਦੇ 7-8 ਜੀ ਮਾਰਤੇ ਗਏ ਸੀਗੇ। ਔਰ ਉਹਦੇ ਕਰਕੇ 11 ਬੰਦਿਆਂ ਨੂੰ ਕਨਵਿਕਸ਼ਨ ਹੋਈ ਸੀਗੀ ਉਮਰ ਕੈਦ ਦੀ, 11 ਬੰਦਿਆਂ 2008 ਦੇ ਵਿੱਚ। ਹੁਣ 2008 ਦੇ ਵਿੱਚ ਕਨਵਿਕਸ਼ਨ ਹੁੰਦੀ ਹੈ, 2002 ਦੇ ਵਿੱਚ ਬਕਵਾ ਹੁੰਦਾ ਹੈ। 2002 ਦੇ ਵਿੱਚ ਗੁਜਰਾਤ ਦਾ ਮੁੱਖ ਮੰਤਰੀ ਕੌਣ ਸੀਗਾ? ਸ਼੍ਰੀਮਾਨ ਨਰਿੰਦਰ ਮੋਦੀ ਮੁੱਖ ਮੰਤਰੀ ਸੀਗੇ। ਮੁੱਖ ਮੰਤਰੀ ਦੇ ਵੇਲੇ ਇਹ ਸਭ ਕੁਝ ਹੁੰਦਾ ਹੈ ਤੇ ਉਹ ਵਿਅਕਤੀ ਮੁੱਖ ਮੰਤਰੀ ਹੁਣ 2022 ਵਿੱਚ ਪ੍ਰਧਾਨ ਮੰਤਰੀ ਹੈ। 15 ਅਗਸਤ ਨੂੰ ਪ੍ਰਧਾਨ ਮੰਤਰੀ ਦਾ ਭਾਸ਼ਣ ਜੇਕਰ ਧਿਆਨ ਨਾਲ ਸੁਣਨ, ਤੁਹਾਡੇ ਮਾਧਿਅਮ ਦੇ ਰਾਹੀਂ ਮੈਂ ਸਰੋਤਿਆਂ ਤੱਕ ਗੱਲ ਪਹੁੰਚਾ ਰਿਹਾ ਕਿ ਪ੍ਰਧਾਨ ਮੰਤਰੀ ਨੇ 15 ਅਗਸਤ ਵਾਲੇ ਦਿਨ ਲਾਲ ਕਿਲੇ ਤੋਂ ਪਤਾ ਕੀ ਕਿਹਾ? ਇਹ ਕਿਹਾ ਵੂਮਨ ਐਮਪਾਵਰਮੈਂਟ, ਵੂਮਨ ਸਟੇਟਸ, ਵੂਮਨ ਦੀ ਪ੍ਰੋਟੈਕਸ਼ਨ, ਇਹ ਗੱਲਾਂ ਕੀਤੀਆਂ। ਹੋਰ ਉਸੇ ਦਿਨ ਗੁਜਰਾਤ ਦੀ ਸਰਕਾਰ, ਜਿੱਥੇ ਕਿ ਭਾਜਪਾ ਸਰਕਾਰ ਹੈ, ਗੁਜਰਾਤ ਦਾ ਮੁੱਖ ਮੰਤਰੀ ਭਾਜਪਾ ਦਾ ਹੈ, ਹੋਰ ਇੱਥੇ ਵੂਮਨ ਐਮਪਾਵਰਮੈਂਟ ਦੀ ਗੱਲ ਕਰ ਰਹੇ ਨੇ। ਉੱਥੇ ਬਿਲਕਿਸ ਬਾਨੋ ਦੇ ਜਿਹੜੇ ਕਾਤਲ ਨੇ, ਉਹਦੇ ਪਰਿਵਾਰ ਦੇ ਕਾਤਲ ਨੇ, ਜਿਹੜੇ ਉਹਦਾ ਰੇਪ ਕਰਨ ਵਾਲੇ ਨੇ, ਉਹਨਾਂ ਨੂੰ ਛੱਡਿਆ ਜਾ ਰਿਹਾ ਤੇ ਭਾਜਪਾ ਦੇ ਬੰਦੇ ਲੱਡੂ ਖਵਾ ਰਹੇ ਨੇ। ਉਹਨਾਂ 11 ਬੰਦਿਆਂ ਨੂੰ ਲੱਡੂ ਖਵਾਏ ਜਾ ਰਹੇ ਨੇ। ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ। ਹਾਂ, ਉਹਨਾਂ ਨੂੰ ਵੈਲਕਮ ਕੀਤਾ ਜਾ ਰਿਹਾ। ਸੋ ਕਿੱਥੇ ਹੈ ਵੂਮਨ ਐਮਪਾਵਰਮੈਂਟ ਦੀ ਗੱਲ? ਭਾਵ ਕਹਿਣ ਦਾ ਕਿ ਅਗਰ ਉਹ ਲੜਕੀ ਮੁਸਲਿਮ ਨਾ ਹੁੰਦੀ, ਕੋਈ ਹਿੰਦੂ ਹੁੰਦੀ, ਮੈਂ ਵੈਸੇ ਐਗਜ਼ਾਮਪਲ ਦੇ ਰਿਹਾ ਹਾਈਪੋਥੈਟੀਕਲ, ਕਿਉਂਕਿ ਸਿੱਖ ਜਿਹੜਾ ਨਾ ਉਹਦੇ ਵਾਸਤੇ ਮੁਸਲਿਮ ਦੀ ਬੇਟੀ, ਹਿੰਦੂ ਦੀ ਬੇਟੀ, ਈਸਾਈ ਦੀ ਬੇਟੀ, ਸਾਰਿਆਂ ਦੀ ਬੇਟੀ, ਸਾਡੀ ਸਭ ਦੀ ਸਾਂਝੀ ਹੈ, ਸਭ ਦੀ ਸਾਂਝੀ ਹੈ। ਆਪਾਂ ਜਿਸ ਥਾਂ ਤੇ ਬੈਠੇ ਆ ਨਾ, ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦੀ ਥਾਂ ਤੇ, ਉਹ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਨੇ ਜਿਸ ਵੇਲੇ ਦਿੱਲੀ ਦੇ ਵਿੱਚ ਜਿਸ ਵੇਲੇ ਬਹੁਤ ਸਖਤ ਬਿਮਾਰੀ ਪਈ ਸੀਗੀ ਅਕਾਲ ਹੈ, ਤਾਂ ਉਸ ਵੇਲੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਨੇ ਸਾਰੀ ਮਨੁੱਖਤਾ ਨੂੰ ਕਲਾਵੇ 'ਚ ਲੈ ਲਿਆ ਸੀਗਾ। ਸਾਨੂੰ ਤਾਂ ਇਹ ਉਪਦੇਸ਼ ਹੈ। ਸੋ ਕਹਿਣ ਤੋਂ ਭਾਵ ਬਿਲਕਿਸ ਬਾਨੋ ਇੱਕ ਮੁਸਲਿਮ ਹੈ, ਲੇਕਿਨ ਅਸੀਂ ਉਹਦੀ ਆਵਾਜ਼ ਬੁਲੰਦ ਕਰ ਰਹੇ ਹਾਂ ਕਿ ਭਈ ਅੱਜ ਉਹਨੂੰ ਪੁੱਛ ਕੇ ਦੇਖੋ ਬਿਲਕਿਸ ਬਾਨੋ ਦੇ ਵਿੱਚ ਕਿੰਨਾ ਖੌਫ ਪੈਦਾ ਹੈ, ਉਹਦੇ ਪਰਿਵਾਰ ਵਿੱਚ ਕਿੰਨਾ ਖੌਫ ਹੈ, ਕਿੰਨਾ ਡਰ ਹੈ ਕਿ ਉਹ 11 ਬੰਦੇ ਛੱਡਤੇ ਗਏ ਨੇ ਜਿਨ੍ਹਾਂ ਨੇ ਹੀਨੀਅਸ ਕ੍ਰਾਈਮ ਕੀਤਾ ਸੀਗਾ। ਇਹ ਜਿਹੜੇ ਬੰਦੀ ਸਿੰਘ ਨੇ, ਇਹਨਾਂ ਦੀ ਰਿਹਾਈ ਨਾਲ ਕਿਸੇ ਨੂੰ ਕੋਈ ਖੌਫ ਨਹੀਂ ਹੈਗਾ। ਮੈਂ ਸਾਬਿਤ ਕਰ ਦਿੰਦਾ, ਬਰੇਲੀ ਤੋਂ ਵਰਿਆਮ ਸਿੰਘ ਛੱਡਿਆ ਗਿਆ, ਅਖਿਲੇਸ਼ ਦੀ ਸਰਕਾਰ ਸੀਗੀ 2015 'ਚ, ਯੋਗੀ ਆਦਿਤਿਆ यूपी ਦਾ ਮੁੱਖ ਮੰਤਰੀ, ਔਰ ਉਹ ਜਾ ਕਰਕੇ ਵਰਿਆਮ ਸਿੰਘ ਸ਼ਹਿਜਾਨਪੁਰ ਰਹਿ ਰਿਹਾ, 7 ਸਾਲ ਹੋ ਗਏ। ਯੋਗੀ ਆਦਿਤਿਆ ਨੂੰ ਕੋਈ ਆਬਜੈਕਸ਼ਨ ਨਹੀਂ, ਕਿਸੇ ਨੇ ਖੌਫ ਪੈਦਾ ਨਹੀਂ ਕੀਤਾ। ਹਰਨੇਕ ਸਿੰਘ ਪੱਪ ਰਾਜਸਥਾਨ ਤੋਂ ਆਇਆ, ਰਹਿਣ ਵਾਲਾ ਕਿੱਥੇ ਦਾ ਹੈ? ਲੁਧਿਆਣੇ ਦਾ, ਉੱਥੇ ਆ ਕੇ ਵਿਆਹ ਕੀਤਾ, ਰਿਹਾਈ ਦੇ ਬਾਅਦ ਰਹਿ ਰਿਹਾ ਹੈ, ਕੋਈ ਖੌਫ ਪੈਦਾ ਨਹੀਂ। ਭਾਈ ਲਾਲ ਸਿੰਘ ਫਗਵਾੜੇ ਵਿੱਚ ਰਹਿ ਰਹੇ ਨੇ, ਕੋਈ ਖੌਫ ਪੈਦਾ ਨਹੀਂ ਹੋਇਆ। ਪੁਲਿਸ ਦੀ ਰਿਪੋਰਟਾਂ ਬਿਲਕੁਲ ਠੀਕ, ਇਲਾਕਾ ਨਿਵਾਸੀ ਖੁਸ਼, ਪੰਚਾਇਤ ਖੁਸ਼, ਸਾਰੀ ਦੁਨੀਆ ਖੁਸ਼। ਸਾਡੇ ਇਹ ਸਿੱਖ ਜਿਹੜੇ ਨੇ ਨਾ, ਇਹ ਖੌਫ ਨਹੀਂ ਪੈਦਾ ਕਰਦੇ। ਕਿਉਂ? ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ, ਮੈਂ ਉੱਥੇ ਆ ਰਿਹਾ, ਕਿਉਂਕਿ ਇਹਨਾਂ ਵਿੱਚ ਮੂਲ ਕੀ ਹੈ? ਬਾਣੀ ਹੈ। ਆਧਾਰ ਕੀ ਹੈ? ਬਾਣੀ ਹੈ, ਨਿਤਨੇਮ ਹੈ। ਹੋਰ ਨਿਤਨੇਮ ਕਿਸੇ ਵਿੱਚ ਖੌਫ ਪੈਦਾ ਨਹੀਂ ਕਰਦਾ।
ਚੇਤੇ ਰੱਖਿਓ, ਨਿਤਨੇਮ ਕਿਸੇ ਨੂੰ ਡਰਾਉਂਦਾ ਨਹੀਂ ਹੈ। ਨਿਤਨੇਮ ਦੇ ਨਾਲ ਵਿਅਕਤੀ ਕਹਿੰਦਾ ਹੈ ਮਾਨਸ ਕੀ ਜਾਤ ਸਭੇ ਏਕੇ ਪਹਿਚਾਨ ਪੋ। ਨਿਤਨੇਮ ਐਸਾ ਹੈ ਜਿਹੜਾ ਕਿ ਵਿਤਕਰਾ ਨਹੀਂ ਹੋਣ ਦਿੰਦਾ। ਕਦੀ ਐਸਾ ਨਹੀਂ ਹੋਏਗਾ ਜੇਕਰ ਕਿਤੇ ਸਾਡੇ ਗੁਰੂ ਨਾਨਕ ਦੇ ਸਿੱਖ ਕੋਲ ਰਾਜ ਆ ਗਿਆ ਨਾ, ਗੁਰੂ ਨਾਨਕ ਦੇ ਸਿੱਖ ਕੋਲ ਰਾਜ ਆ ਗਿਆ, ਫਿਰ ਐਸਾ ਨਹੀਂ ਹੋਏਗਾ ਕਿ ਹਾਥੀ ਕੇ ਦੰਦ ਦਿਖਾਣੇ ਕੇ ਔਰ ਤੇ ਖਾਣੇ ਕੇ ਔਰ। ਗੁਰੂ ਨਾਨਕ ਦਾ ਸਿੱਖ ਜਿਹੜਾ ਨਾ ਉਹ ਬਰਾਬਰਤਾ ਯਕੀਨ ਕਰਦਾ ਹੈ, ਇਕੁਐਲਿਟੀ ਵਿੱਚ ਯਕੀਨ ਕਰਦਾ ਹੈ। ਸੋ ਅੱਜ ਜਿਹੜੇ ਬੰਦੀ ਸਿੰਘਾਂ ਦਾ ਅਸੀਂ ਰਿਹਾਈ ਦਾ ਝੰਡਾ ਲੈ ਕੇ ਤੁਰ ਰਹੇ ਹਾਂ, ਉਹ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ਾਂ ਤੇ, ਜਿਹਦੇ ਵਿੱਚ ਕਿ ਉਹਨਾਂ ਨੇ ਸਾਨੂੰ ਸਪਸ਼ਟ ਕਿਹਾ ਹੈ ਸਾਡਾ ਕਿਸੇ ਵੀ ਪੰਥਕ ਜਥੇਬੰਦੀ ਨਾਲ ਕੋਈ ਟਕਰਾਓ ਨਹੀਂ, ਸੱਚ ਦੇ ਪਹਿਰਾ ਦੇ ਰਹੇ ਹਾਂ, ਉਹ ਦਿਆਂਗੇ। ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਰਹੇ ਹਾਂ। ਇਹ ਸਾਡੀ ਇੱਕ ਸੰਵਿਧਾਨਕ ਹੈ। ਔਰ ਇਸੇ ਗੱਲ ਨੂੰ ਲੈ ਕਰਕੇ ਅਸੀਂ ਪੰਜਾਬ ਦੇ ਵਿੱਚ ਜਿਹੜੀ ਪ੍ਰੋਗਰਾਮ ਵਿੱਢਿਆ ਕਿ ਅਸੀਂ 117 ਵਿਧਾਇਕਾਂ ਨੂੰ ਮਿਲ ਰਹੇ ਹਾਂ, ਉਸ ਪ੍ਰੋਸੈਸ ਦੇ ਵਿੱਚ ਯਕੀਨ ਮੰਨਣਾ ਕਿ ਅਸੀਂ ਹਿੰਦੂ ਵਿਧਾਇਕਾਂ ਕੋਲ ਗਏ ਹਾਂ, ਕਮਾਲ ਦੀਆਂ ਸਾਨੂੰ ਸਪੋਰਟ ਮਿਲੀ ਹੈ। ਅਸੀਂ ਜੇ ਜਾ ਕਰਕੇ ਕਾਂਗਰਸ ਦੇ ਵਿਧਾਇਕਾਂ ਕੋਲ ਮਿਲੇ ਹਾਂ, ਸਾਨੂੰ ਕਮਾਲ ਦੀ ਸਪੋਰਟ ਮਿਲੀ ਹੈ। ਇੱਥੇ ਤੱਕ ਆਲੀ ਸਾਹਿਬ ਕੋਲ ਗਏ ਹਾਂ, ਬਾਦਲ ਦੇ ਨੇ, ਠੀਕ ਹੈ, ਉਹਨਾਂ ਨੇ ਬੜੀ ਵਧੀਆ ਸਾਨੂੰ ਤਰੀਕੇ ਨਾਲ ਸਪੋਰਟ ਦਿੱਤੀ ਹੈ। ਉਹਨਾਂ ਦੇ ਤਾਂ ਸ਼ਬਦ ਸੀਗੇ ਸਾਰੀ ਗੱਲ ਸੁਣ ਕੇ ਕਿ ਇਟ ਇਜ਼ ਏ ਵੈਰੀ ਜੁਡੀਸ਼ੀਅਸ ਡਿਮਾਂਡ, ਜੁਡੀਸ਼ੀਅਸ ਡਿਮਾਂਡ। MLA ਆਲੀ ਸਾਹਿਬ ਨੇ ਇਹ ਗੱਲ ਕਹੀ ਸਾਰੀ ਗੱਲ ਸੁਣ ਕੇ, ਕਹਿੰਦੇ ਆਈ ਵਿਲ ਸਪੋਰਟ। ਉਹਨਾਂ ਨੇ ਸਾਡਾ ਨੰਬਰ ਨੋਟ ਕਰ ਲਿਆ, ਕਹਿੰਦੇ ਬੰਦੀ ਸਿੰਘਾਂ ਦੀ ਮੈਨੂੰ ਡਿਟੇਲ ਹੋਰ ਭੇਜੋ ਤੇ ਮੈਂ ਇਹ ਮੁੱਦਾ ਜ਼ਰੂਰ ਉਠਾਵਾਂਗਾ। ਹਰ MLA ਜਿਹੜਾ ਇਨਸਾਫ ਪਸੰਦ ਹੈ, ਸੰਵਿਧਾਨ ਨੂੰ ਸਮਝਦਾ ਹੈ, ਉਹ ਇਸ ਵੇਲੇ ਕਹਿ ਰਿਹਾ ਹੈ ਕਿ ਬੰਦੀ ਸਿੰਘਾਂ ਦੀ ਗੱਲ ਉਠਾਈ ਜਾਏ। ਕਿਉਂ ਉਠਾਈ ਜਾਏ? ਕਿਉਂਕਿ ਸਾਡੇ ਕੋਲ ਇੱਕ ਪੈਰਲਲ ਐਗਜ਼ਾਮਪਲ ਹੈ। 2014 ਦੇ ਵਿੱਚ ਜੈ ਲਲਿਤਾ ਨੇ ਤਾਮਿਲਨਾਡੂ ਦੇ ਵਿੱਚ ਮੁੱਦਾ ਉਠਾਇਆ ਸੀਗਾ। ਕਿਹਦੇ ਵਾਸਤੇ? ਜਿਹੜੇ ਰਾਜੀਵ ਗਾਂਧੀ ਦੇ ਹੱਤਿਆਰੇ ਸੀਗੇ। ਉਹਨੇ ਮੁੱਦਾ ਉਠਾਇਆ 2014 ਜੈ ਲਲਿਤਾ ਨੇ। ਹੋਰ ਉਸ ਵੇਲੇ ਸਰਕਾਰ ਕਿਹਦੀ ਸੀਗੀ? ਪੰਜਾਬ ਦੇ ਵਿੱਚ ਸਰਕਾਰ ਸੀਗੀ ਬਾਦਲਾਂ ਦੀ, ਭਾਜਪਾ ਦੀ। 2014 ਵਿੱਚ ਉਹਨਾਂ ਦੀ ਸਰਕਾਰ ਹੈ, ਜੈ ਲਲਿਤਾ ਮੁੱਦਾ ਉਠਾ ਰਹੀ ਹੈ ਤਾਮਿਲਨਾਡੂ 'ਚ, ਇਹ ਫਿਰ ਵੀ ਨਹੀਂ ਜਾਗੇ, ਇਹ ਕੁੰਭਕਰਨ ਦੇ ਨੀਂਦ ਸੁੱਤੇ ਨੇ। ਅਰੇ ਭਾਈ ਮੈਂ ਮਾਫੀ ਚਾਹੁੰਦਾ, ਮੈਂ ਤੁਹਾਡੀ ਗੱਲ ਨੂੰ ਰੋਕ ਰਿਹਾ। ਬੜੇ ਨਾ ਸਵਾਲ ਉੱਠਦੇ ਨੇ ਕਿਉਂਕਿ ਤੁਸੀਂ ਜੋ ਗੱਲਾਂ ਕੀਤੀਆਂ ਸ਼ਾਇਦ ਸਾਡੇ ਜਿੰਨੇ ਵੀ ਵਿਊਵਰਸ ਨੇ ਬਥੇਰੇ ਨੂੰ ਗੱਲਾਂ 'ਚ ਪਹਿਲੀ ਵਾਰ ਪਤਾ ਲੱਗਣਗੀਆਂ। ਲੀਡਰਸ਼ਿਪ ਦੀ ਗੱਲ ਕਰੀਏ, ਸਰਕਾਰਾਂ ਦੀ ਅਗਰ ਅਸੀਂ ਗੱਲ ਕਰਨਾ, ਆਪਰੇਸ਼ਨ ਬਲੂ ਸਟਾਰ 38 ਸਾਲ ਹੋ ਗਏ। ਅਸੀਂ ਇੱਕ ਟੈਗ ਲਾਈਨ ਅਸੀਂ ਦੇਖਦੇ ਹਾਂ ਮੀਡੀਆ ਦੇ ਰਾਹੀਂ, ਆਮ ਬੰਦੇ ਨੂੰ, ਕਾਮਨ ਮੈਨ ਤੋਂ ਪੁੱਛਦੇ ਹਾਂ, ਉਹਦਾ ਇੱਕ ਟਿਪੀਕਲ ਲਫ਼ਜ਼ ਹੈ ਜੀ ਸਾਨੂੰ ਕਾਂਗਰਸ ਨੇ ਮਾਰਿਆ। ਹੁਣ ਲਫ਼ਜ਼ ਆਉਂਦਾ ਜੀ ਸਾਨੂੰ RSS ਨੇ ਮਾਰਿਆ। ਮਗਰ ਸਾਡੀ ਆਪਣੀ ਸਿੱਖ ਲੀਡਰਸ਼ਿਪ ਜਾਂ ਸਾਡੀ ਪੰਜਾਬ ਦੀ ਲੀਡਰਸ਼ਿਪ ਆਪਣੀ ਕੌਮ ਦੇ ਲਈ ਕੀ ਕਰ ਰਹੀ ਹੈ? ਤੁਸੀਂ ਅੱਜ ਅਲਫਾਜ਼ ਵਰਤੇ ਔਨ ਕੈਮਰਾ, ਤੁਸੀਂ ਇਹ ਗੱਲ ਕੀਤੀ ਕਿ 84 ਤੋਂ ਪਹਿਲੇ ਜਾਂ 84 ਤੋਂ ਬਾਅਦ ਸਿੰਘਾਂ ਨੂੰ ਧਾਰਮਿਕ ਤੌਰ ਦੇ ਉੱਤੇ ਅਗਰ ਕਿਸੇ ਨੇ ਇਸਤੇਮਾਲ ਕੀਤਾ ਜਾਂ ਉਹਨਾਂ 'ਚ ਜੋਸ਼ ਪੈਦਾ ਕੀਤਾ, ਉਹ ਮੁੱਦੇ ਸਾਡੇ ਲੀਡਰਾਂ ਨੇ ਪੈਦਾ ਕੀਤੇ। ਉਸ ਵੇਲੇ ਦੀ ਲੀਡਰਸ਼ਿਪ ਨੇ ਇਸਤੇਮਾਲ ਕੀਤਾ ਯੋਧਿਆਂ ਦੀ ਪੰਥਕ ਸੋਚ ਦਾ। ਅਗਰ ਅਸੀਂ ਅੱਜ ਦੇ ਸਮੇਂ ਦੀ ਗੱਲ ਕਰਨੇ ਆ, ਅੱਜ ਦੀ ਸਾਡੀ ਸਿੱਖ ਲੀਡਰਸ਼ਿਪ, ਦਿੱਲੀ ਦੀ ਕਹਿ ਲਈਏ, ਪੰਜਾਬ ਦੀ ਕਹਿ ਲਈਏ, ਸਾਡੀ ਸਿੱਖ ਲੀਡਰਸ਼ਿਪ ਕਿੱਥੇ ਖਲੋਤੀ ਹੈ? ਕੀ ਇਮਾਨਦਾਰੀ ਨਾਲ ਪੰਥ ਦੇ ਨਾਲ ਖਲੋਤੀ ਹੈ ਜਾਂ ਪੰਥ ਦੀ ਪਿੱਠ ਦੇ ਅੰਦਰ ਛੁਰਾ ਮਾਰ? ਦੇਖੋ, ਸਮੁੱਚੇ ਰੂਪ ਦੇ ਵਿੱਚ ਜੇ ਮੈਂ ਗੱਲ ਕਰਾਂ ਕੁਝ ਸ਼ਬਦਾਂ ਦੇ ਵਿੱਚ ਹੀ, ਪੰਜਾਬ ਦੀ ਲੀਡਰਸ਼ਿਪ ਨੂੰ ਮੈਂ ਜ਼ਿਆਦਾ ਦੋਸ਼ੀ ਇਸ ਕਰਕੇ ਠਹਿਰਾਉਂਦਾ, ਉਹ ਵਿਸ਼ੇਸ਼ ਤੌਰ 'ਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਹੈ, ਉਸ ਨੂੰ ਮੈਂ ਜ਼ਿਆਦਾ ਦੋਸ਼ੀ ਠਹਿਰਾਉਂਦਾ ਕਿਉਂਕਿ 1978 ਤੋਂ ਲੈ ਕਰਕੇ ਅਗਰ ਵਾਕਿਆ ਬਕੂਆ ਗੱਲ ਕਰੀਏ ਤਾਂ 1978 ਤੋਂ ਲੈ ਕਰਕੇ ਇੱਕੋ ਹੀ ਪਰਿਵਾਰ ਨੇ ਬਾਰ ਸਾਡੇ ਨਾਲ ਵਿਸ਼ਵਾਸਘਾਤ ਕੀਤਾ। ਹੋਰ ਵੋਟਾਂ ਦੀ ਰਾਜਨੀਤੀ ਨੇ ਜਿੱਥੇ ਡੇਰਾਵਾਦ ਵਿੱਚ ਆ ਗਿਆ। 1978 ਜੀ ਮੈਂ ਗੱਲ ਕਰਾਂ ਤਾਂ ਉਸ ਵੇਲੇ ਵੋਟਾਂ ਸੀਗੀਆਂ ਨਿਰੰਕਾਰੀ ਮੰਡਲ ਕੋਲ, ਨਿਰੰਕਾਰੀ ਮਤ ਵਾਲਿਆਂ ਕੋਲ। ਹੋਰ ਬਾਦਲਾਂ ਨੇ ਉਹਦਾ ਫਾਇਦਾ ਉਠਾਉਣ ਵਾਸਤੇ 13 ਸਿੰਘਾਂ ਦੀ ਸ਼ਹਾਦਤਾਂ ਹੋਈਆਂ ਵਿਸਾਖੀ ਵਾਲੇ ਦਿਨ। ਜੇਕਰ ਮੈਂ ਗੱਲ ਹੁਣ ਦੀ ਕਰਾਂ, ਜੋੜਾਂ 2015 ਦੀ, 2015 ਦੇ ਬੇਅਦਬੀਆਂ ਦੇ ਵਿੱਚ ਵੀ ਕਾਰਨ ਡੇਰੇ ਦੀ ਵੋਟਾਂ ਸੀਗੀਆਂ। ਸੋ ਪੰਜਾਬ ਦੇ ਵਿੱਚ ਜਿਹੜੀ ਸਿੱਖ ਸਿਆਸਤ ਜੋ ਕਿ ਬਾਦਲਾਂ ਦੇ ਕੋਲ ਹੈ, ਬਾਦਲ ਪਰਿਵਾਰ ਕੋਲ ਹੈ, ਉਸ ਨੇ ਹਮੇਸ਼ਾ ਵੋਟ ਬੈਂਕ ਨੂੰ ਧਿਆਨ 'ਚ ਰੱਖਦੇ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਸਿੱਖ ਸਿਧਾਂਤਾਂ ਨੂੰ ਉਹਨਾਂ ਨੇ ਟਾਰਗੇਟ ਕੀਤਾ। ਹੋਰ ਉਹਦੇ ਵਾਸਤੇ ਉਹਨਾਂ ਨੇ ਰੱਜ ਕੇ ਸਿਆਸਤ ਕੀਤੀ ਹੈ।
ਹੋਰ ਅਸੀਂ ਉਹ ਸਿਆਸਤ ਦਾ ਸ਼ਿਕਾਰ ਹੋਏ ਹਾਂ, ਜਿਹਦੇ ਕਰਕੇ ਅੱਜ ਅਸੀਂ ਇਹ ਸੰਤਾਪ ਹੰਢਾ ਰਹੇ ਹਾਂ। ਸੋ ਕੁੱਲ ਮਿਲਾ ਕਰਕੇ ਅਗਰ ਦੇਖਿਆ ਜਾਏ, ਜੇਕਰ ਕਾਂਗਰਸ ਸਾਡੇ ਵਿਰੋਧੀ ਰਹੀ ਹੈ ਤੇ ਬਾਦਲਾਂ ਨੇ ਵੀ ਘੱਟ ਨਹੀਂ ਕੀਤੀ। ਭਾਜਪਾ ਔਰ ਆਰਐਸਐਸ ਦੀ ਜੇ ਗੱਲ ਕਰੀਏ, ਇਹ ਤਾਂ ਸਪਸ਼ਟ ਰੂਪ ਵਿੱਚ ਸਾਨੂੰ ਨਜ਼ਰ ਆ ਰਿਹਾ ਹੈ। ਇੱਕ ਹੁੰਦਾ ਵਰਡ ਐਕਸਪਲਿਸਿਟ, ਕਿ ਬਈ ਬਿਲਕੁਲ ਸਭ ਚਿੱਟੇ ਦਿਨ ਵਾਂਗਰ ਸਾਫ਼ ਨਜ਼ਰ ਆ ਰਿਹਾ ਕਿ ਹਾਂ ਬਈ ਇਹ ਸਾਡੇ ਵਿਰੋਧੀ ਨੇ, ਇਹਨਾਂ ਨੇ ਇਹ ਤਰੀਕੇ ਨਾਲ ਨੂੰ ਡੈਮੇਜ ਕੀਤਾ ਹੈ। ਲੇਕਿਨ ਜਿਹੜੇ ਵਿੱਚ ਵੜ ਕੇ ਸਾਨੂੰ ਡੈਮੇਜ ਕਰ ਰਹੇ ਨੇ ਨਾ, ਉਹ ਜ਼ਿਆਦਾ ਖਤਰਨਾਕ ਨੇ। ਅੱਜ ਮੈਂ ਤੁਸੀਂ ਇੱਕ ਆਨਸਰ ਰਹਿ ਗਿਆ, ਦਿੱਲੀ ਦੇ ਲੀਡਰਸ਼ਿਪ ਦੀ ਗੱਲ ਕਰੀਏ। ਮੈਂ ਇਸ ਮੋਰਚੇ ਤੇ ਆਇਆ, ਮੈਨੂੰ ਆ ਕੇ ਪਤਾ ਲੱਗਿਆ ਕਿ ਬਈ ਕੁਝ ਦਿੱਲੀ ਕਮੇਟੀ ਦੇ ਜਿਹੜੇ ਮੈਂਬਰ ਸਾਹਿਬਾਨ ਨੇ ਉਹ ਤਾਂ ਇੱਥੇ ਆਏ ਨੇ, ਲੇਕਿਨ ਜਿਹੜੇ ਲੋਕ ਉਹ 11 ਮੈਂਬਰੀ ਕਮੇਟੀ ਸੀਗੇ ਜਿਹੜੀ ਸ਼੍ਰੋਮਣੀ ਕਮੇਟੀ ਨੇ ਬਣਾਈ ਸੀਗੀ ਬੰਦੀ ਸਿੰਘਾਂ ਦੀ ਰਿਹਾਈ ਲਈ, ਅੱਜ ਉਹ ਬੰਦੀ ਇੱਥੇ ਨਜ਼ਰ ਨਹੀਂ ਆ ਰਹੇ। 11 ਮੈਂਬਰੀ 'ਚ ਹੈਗੇ ਨੇ, ਕਿਹੜੀ ਸੀਗੀ? ਬੰਦੀ ਸਿੰਘਾਂ ਦੀ ਰਿਹਾਈ ਵਾਲੀ। ਉੱਥੇ ਤਾਂ ਕੁੱਦ ਕੇ ਛਾਲਾਂ ਮਾਰ ਕੇ ਉਹ ਬੰਦੇ ਕਹਿੰਦੇ ਸੀਗੇ ਠੀਕ ਹੈ ਰਿਹਾਈ ਕਰੋ ਜੀ, ਅਸੀਂ ਬੰਦੀ ਸਿੰਘਾਂ ਦੇ ਨਾਲ ਹੀ ਹਾਂ। ਅੱਜ ਬਈ ਤੁਹਾਡੇ ਘਰ ਦੇ ਵਿੱਚ ਦਿੱਲੀ ਦੇ ਇੱਕ ਮੋਰਚਾ ਲੱਗਿਆ ਹੈ, ਤੁਸੀਂ ਇੱਥੇ ਨਜ਼ਰ ਨਹੀਂ ਆ ਰਹੇ। ਕਿੱਥੇ ਨੇ ਉਹ ਲੋਕ? ਅੱਜ ਬੜਾ ਵੱਡਾ ਕੁਐਸਚਨ ਹੈ। ਉਹਨਾਂ ਦੀ ਇੰਟੈਗਰਿਟੀ ਦੇ ਉੱਤੇ ਕੁਐਸਚਨ ਉੱਠਦਾ ਹੈ, ਉਹਨਾਂ ਦੀ ਸਿੰਸੈਰਿਟੀ ਵੀ ਕੁਐਸਚਨ ਉੱਠਦਾ ਹੈ। ਸੰਗਤਾਂ ਆਪਣੇ ਆਪ ਹੀ ਸਵਾਲ ਪੁੱਛਣਗੀਆਂ। ਔਰ ਇਹੋ ਕੁਝ ਕਾਰਨ ਨੇ ਜਿਹਦੇ ਕਰਕੇ ਸੰਗਤਾਂ ਸਭ ਕੁਝ ਵਾਚ ਕਰਦੀਆਂ ਨੇ ਕਿ ਅੰਮ੍ਰਿਤਸਰ ਬਹਿ ਕੇ ਤੁਸੀਂ ਜਿਸ ਵੇਲੇ ਸਮੁੰਦਰੀ ਹਾਲ ਦੇ ਵਿੱਚ ਗੱਲ ਕਰਦੇ ਹੋ ਬੰਦੀ ਸਿੰਘਾਂ ਦੀ ਰਿਹਾਈ ਦੀ, ਉਸ ਵੇਲੇ ਗੱਲਾਂ ਕੁਝ ਹੋਰ ਕਰਦੇ ਹੋ। ਜਿਸ ਵੇਲੇ ਉਹ ਗੱਲ ਗੁਰਦੁਆਰਾ ਬੰਗਲਾ ਸਾਹਿਬ ਤੋਂ ਸ਼ੁਰੂ ਹੁੰਦੀ ਹੈ ਉਹ ਮੁੱਦੇ ਤੇ ਤੁਸੀਂ ਉੱਥੋਂ ਨਜ਼ਰ ਨਹੀਂ ਆਉਂਦੇ। ਸੋ ਕੁੱਲ ਮਿਲਾ ਕਰਕੇ ਦੇਖਿਆ ਜਾਏ, ਸਾਡੇ ਜਿਹੜੇ ਦਿੱਲੀ ਦੇ ਵਿੱਚ ਵੀ ਆਗੂਆਂ ਦੇ ਦੋਹਰੇ ਮਾਪਦੰਡ ਨੇ, ਠੀਕ ਹੈ, ਉਹ ਮਾਪਦੰਡ ਬੜੇ ਖਤਰਨਾਕ ਨੇ। ਮੈਂ ਇੱਕ ਗੱਲ ਕਹਿ ਦਿਆਂ ਜ਼ਰੂਰ, ਬਣਦੀ ਇਹਦੇ ਨਾਲ ਹੀ, ਕਿ ਪਿਛਲੇ ਦਿਨਾਂ ਦੇ ਵਿੱਚ ਮੋਦੀ ਸਾਹਿਬ ਦੇ ਕੋਲ ਬਹੁਤ ਸਾਰੇ ਸਿੱਖ ਗਏ ਨੇ ਤੇ ਜਾ ਕੇ ਸਰੋਪੇ ਪਾਏ, ਬੜੇ ਵੱਡੀਆਂ ਫੋਟੋਆਂ ਖਿਚਾਈਆਂ, ਰੋਟੀਆਂ ਖਾਧੀਆਂ, ਸਭ ਕੁਝ ਮੁਬਾਰਕ ਹੈ। ਮੈਂ ਨਹੀਂ ਕਹਿੰਦਾ ਕਿ ਮੋਦੀ ਕੋਲ ਨਹੀਂ ਜਾਣਾ ਚਾਹੀਦਾ, ਜਾਓ। ਤੁਸੀਂ ਕਹਿ ਕੇ ਕੀ ਗਏ ਸੀਗੇ ਕਿ ਅਸੀਂ ਸਿੱਖਾਂ ਦੇ ਮਸਲੇ ਹੱਲ ਕਰਾਵਾਂਗੇ। 15 ਅਗਸਤ ਨਿਕਲ ਗਈ, ਚਾਹੀਦਾ ਕੀ ਸੀਗਾ? ਅਗਰ ਵਾਕਈ ਤੁਸੀਂ ਮੋਦੀ ਕੋਲ ਗਏ ਹੋ ਤੇ ਕੰਮ ਕਰਾਉਣ ਲਈ ਗਏ ਸੀਗੇ, ਤੇ ਚਾਹੀਦਾ ਸੀਗਾ ਕਿ 15 ਅਗਸਤ ਵਾਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੰਦੀ ਸਿੰਘਾਂ ਦੇ ਪਰਿਵਾਰਾਂ ਨੂੰ ਉੱਥੇ ਬੁਲਾਉਂਦੇ, ਕਹਿੰਦੇ ਜੀ ਮੈਂ ਅੱਜ ਸਿੱਖ ਕੌਮ ਦੇ ਉਹਨਾਂ ਬੰਦਿਆਂ ਨੂੰ ਜਿਹੜੇ ਕਿ ਸਿੱਖ ਕੌਮ ਕਹਿ ਰਹੀ ਹੈ ਰਿਹਾ ਕਰੋ, ਉਹਨਾਂ ਦੇ ਪਰਿਵਾਰਾਂ ਨੂੰ ਕਹਿੰਦੇ ਲਓ ਮੈਂ ਅੱਜ ਗੁਰੂ ਨਾਨਕ ਦਾ ਸਿੱਖ ਬਣਦੇ ਹੋਏ, ਗੁਰੂ ਤੇਗ ਬਹਾਦਰ ਦਾ ਸਿੱਖ ਬਣਦੇ ਹੋਏ ਤੁਸੀਂ 550 ਸਾਲਾਂ ਤੇ ਆ ਕਰਕੇ ਬੜਾ ਕੁਛ ਸਾਨੂੰ ਵਧਾਈਆਂ ਦੇ ਦਿੰਦੇ ਹੋ। ਗੁਰੂ ਤੇਗ ਬਹਾਦਰ ਸਾਹਿਬ 400 ਸਾਲਾਂ ਤੇ ਬੜੀਆਂ ਵਧਾਈਆਂ ਦੇ ਦਿੰਦੇ ਹੋ। ਗੁਰਦੁਆਰਿਆਂ ਜਾ ਕੇ ਮੱਥਾ ਟੇਕ ਲੈਂਦੇ ਨੇ ਮੋਦੀ ਸਾਹਿਬ, ਮੁਬਾਰਕ ਹੈ, ਟੇਕੋ। ਮੈਂ ਨਹੀਂ ਕਹਿੰਦਾ ਨਾ ਟੇਕੋ, ਲੇਕਿਨ ਗੁਰੂ ਦੀ ਸੋਚ ਤੇ ਪਹਿਰਾ ਦਿਓ। ਪੈ ਕਾਹੂ ਕੋ ਦੇਤਨਾ ਨਹਿ ਪੈ ਮਾਨਤਾਨ, ਬਰਾਬਰਤਾ ਤੇ ਆਓ, ਕਿਸੇ ਗੱਲ ਨੂੰ ਮੰਨੋ ਤਾਂ ਸਹੀ। ਜੋ ਅਗਰ ਉਹ ਰਿਹਾ ਕਰਦੇ, ਸਾਨੂੰ ਲੱਗਦਾ ਹੈ ਕਿ ਉਹਨਾਂ ਨੇ ਸਿੱਖ ਕੌਮ ਨੂੰ ਕਲਾਵੇ ਵਿੱਚ ਲੈ ਲਿਆ। ਮੈਂ ਸਮਝਦਾ ਕਿ ਉਹਨਾਂ ਨੇ ਕੁਝ ਚਾਪਲੂਸਾਂ ਨੂੰ ਕਲਾਵੇ ਜ਼ਰੂਰ ਲਿੱਤਾ, ਲੇਕਿਨ ਸਿੱਖ ਕੌਮ ਨੂੰ ਕਲਾਵੇ ਵਿੱਚ ਨਹੀਂ ਲਿੱਤਾ। ਇੱਥੇ ਮੈਂ ਮਾਈਨੋਰਿਟੀ ਕਮਿਸ਼ਨ ਦੇ ਚੇਅਰਮੈਨ ਦੀ ਗੱਲ ਵੀ ਮੈਂ ਕੀਤੀ ਹੈ ਕਿ ਬਈ ਉਹਨਾਂ ਨੂੰ ਚਾਹੀਦਾ ਸੀਗਾ ਕਿ 15 ਅਗਸਤ ਵਾਲਾ ਦਿਨ ਜਿਹੜਾ ਹੈ, ਜਿੱਦਾਂ ਜੇਕਰ ਗੁਜਰਾਤ ਦੇ ਉਹ ਬੰਦੇ ਰਿਹਾ ਹੋ ਸਕਦੇ ਨੇ ਤੇ ਸਿੱਖ ਕੌਮ ਦੇ ਕਿਉਂ ਨਹੀਂ ਹੋ ਸਕਦੇ। ਇੱਕ ਗੱਲ ਮੈਂ ਜ਼ਰੂਰ ਕਹਾਂਗਾ, ਜਿਹੜੀ ਗੁਜਰਾਤ ਦੀ ਪਾਲਿਸੀ ਬਣੀ ਹੈ ਨਾ, ਰੈਮਿਸ਼ਨ ਪਾਲਿਸੀ, ਮਤਲਬ ਮੁਆਫੀ ਦੇਣ ਵਾਲੀ, ਰਿਹਾਈ ਕਰਨ ਦੀ ਪਾਲਿਸੀ ਬਣੀ ਹੈ, ਇਹ ਜਿੰਨੇ ਤੋਂ ਨਜ਼ਰ ਆ ਰਹੇ ਨੇ ਨਾ, ਇਹ ਸਾਰੇ ਬੰਦੀ ਸਿੰਘਾਂ ਦੇ ਜਾ ਕਰਕੇ ਪੁਲਿਸ ਰਿਕਾਰਡ ਚੈੱਕ ਕਰ ਲਓ, ਜੇਲ੍ਹ ਦਾ ਰਿਕਾਰਡ ਚੈੱਕ ਕਰ ਲਓ। ਇਹਨਾਂ ਦੇ ਕੰਡਕਟ ਬਹੁਤ ਚੰਗੇ ਨੇ, ਇਹਨਾਂ ਦਾ ਵਿਵਹਾਰ ਬਹੁਤ ਚੰਗਾ ਹੈ, ਇਹਨਾਂ ਦਾ ਬਿਹੇਵੀਅਰ ਬਹੁਤ ਚੰਗਾ ਹੈ। ਇਹ ਪੈਰੋਲ ਤੇ ਆਉਂਦੇ ਨੇ, ਐਕਸਲੈਂਟ ਇਹਨਾਂ ਦਾ ਕੰਡਕਟ ਲਿਖਿਆ ਜਾਂਦਾ ਹੈ ਪੁਲਿਸ ਰਿਪੋਰਟਾਂ ਮੁਤਾਬਕ। ਸੋ ਜਦ ਐਕਸਲੈਂਟ ਸਭ ਕੁਝ ਹੈ, 2015 ਤੋਂ ਰਿਹਾਈਆਂ ਹੋ ਰਹੀ, ਇਹਨਾਂ ਦੀਆਂ ਪੈਰੋਲਸ ਹੋ ਰਹੀਆਂ ਨੇ, ਛੁੱਟੀਆਂ ਤੇ ਆ ਰਹੇ ਨੇ, ਬਾਰ-ਬਾਰ ਇਹਨਾਂ ਦਾ ਕੰਡਕਟ ਚੰਗਾ ਹੈਗਾ, ਫਿਰ ਰੁਕਾਵਟ ਕਿਸ ਗੱਲ ਦੀ? ਰੁਕਾਵਟ ਹੈ, ਮੈਂ ਕਹਿ ਦਿਆਂ, ਫਿਰਕਾ ਪ੍ਰਸਤੀ ਸੋਚ, ਸਿੱਖਾਂ ਦੇ ਪ੍ਰਤੀ ਇੱਕ ਐਸੀ ਸੋਚ ਜੋ ਕਿ ਸਾਨੂੰ ਅਹਿਸਾਸ ਕਰਾਉਂਦੀ ਹੈ ਕਿ ਤੁਸੀਂ ਗੁਲਾਮ ਹੋ। ਬਿਲਕੁਲ ਸੰਗਤ ਜੀ, ਵਾਰ-ਵਾਰ ਸਾਨੂੰ ਅਹਿਸਾਸ ਕਰਾਇਆ ਜਾਂਦਾ ਹੈਗਾ ਕਿ ਅਸੀਂ ਗੁਲਾਮਾਂ। ਆਜ਼ਾਦੀ ਦੇਣ ਦੇ ਲਈ ਸਭ ਤੋਂ ਜ਼ਿਆਦਾ ਸਿਰ ਜਿਸ ਕੌਮ ਨੇ ਦਿੱਤੇ, ਹੁਣ ਕਾਰਗਿਲ ਦੀ ਲੜਾਈ ਕਹਿ ਲਈਏ, ਚਾਈਨਾ ਦੇ ਨਾਲ ਕੋਈ ਜੰਗ ਹੋਵੇ, ਪਾਕਿਸਤਾਨ ਦੇ ਨਾਲ ਕੋਈ ਜੰਗ ਹੋਵੇ,
ਸਭ ਤੋਂ ਪਹਿਲੇ ਸਿੱਖ ਆਰਮੀ ਦੀ ਗੱਲ ਹੁੰਦੀ ਹੈ। ਯੂਨਾਈਟਿਡ ਨੇਸ਼ਨ ਦੀ ਫੋਰਸ ਜਦੋਂ ਵੀ ਪੂਰੇ ਵਰਲਡ 'ਚ ਕਿੱਥੇ ਲਗਾਈ ਜਾਂਦੀ ਹੈ ਤੇ ਸਭ ਤੋਂ ਜ਼ਿਆਦਾ ਹਮੇਸ਼ਾ ਸਿੱਖ ਆਰਮੀ ਸਾਡੀ ਮਰਨ ਦੇ ਲਈ ਭੇਜੀ ਜਾਂਦੀ ਹੈ। ਇਹ ਲਫ਼ਜ਼ ਉਸ ਦਰਦ ਦੀ ਝਲਕ ਪੈਦਾ ਕਰਦੇ ਨੇ ਕਿ ਹਰ ਪਾਸੋਂ ਜਦੋਂ ਕੌਮ ਦੇ ਭੀੜ ਪੈਂਦੀ ਹੈ ਸਾਡੀ ਸਿੱਖ ਕੌਮ ਨੂੰ ਯਾਦ ਕੀਤਾ ਜਾਂਦਾ। ਕਰੋਨਾ ਕਾਲ ਜਿਸ ਵੇਲੇ ਲੋਕੀ ਆਪਣੇ ਘਰ ਪਰਿਵਾਰ ਦੀਆਂ ਲਾਸ਼ਾਂ ਨੂੰ ਚੁੱਕਣ ਤੋਂ ਵੀ ਗੁਰੇਜ਼ ਕਰ ਰਹੇ ਸਨ ਤੇ ਇਸ ਮੁਲਕ ਦੇ ਅੰਦਰ ਆਕਸੀਜਨ ਦੇ ਲੰਗਰ, ਖਾਣ ਪੀਣ ਦੇ ਲੰਗਰ, ਉਹ ਲਾਸ਼ਾਂ ਦੇ ਸੰਸਕਾਰ ਦੇ ਲੰਗਰ ਵੀ ਸਾਡੀ ਸਿੱਖ ਕੌਮ ਨੇ ਲਾਏ। ਮਗਰ ਜਦੋਂ ਹੱਕਾਂ ਦੀ ਗੱਲ ਆਉਂਦੀ ਹੈ, ਇਨਸਾਫ ਦੀ ਗੱਲ ਆਉਂਦੀ ਹੈ ਤਾਂ ਕਿਤੇ ਨਾ ਕਿਤੇ ਸਾਡੀ ਕੌਮ ਨੂੰ ਦੂਸਰੇ ਤੀਸਰੇ ਦਰਜੇ ਦਾ ਸ਼ਹਿਰੀ ਘੋਸ਼ਿਤ ਕਰ ਦਿੱਤਾ ਜਾਂਦਾ। ਬੜੇ ਸਾਰੇ ਸਵਾਲ ਨੇ ਪ੍ਰੋਫੈਸਰ ਸਾਹਿਬ ਦੇ ਨਾਲ, ਕਿਉਂਕਿ ਸਾਡੀ ਸਮੇਂ ਦੀ ਘਾਟ ਹੈਗੀ ਹੈ। ਆਪਾਂ ਆਪਣੇ ਪ੍ਰੋਗਰਾਮ ਨੂੰ ਸਮਾਪਤੀ ਵੱਲ ਲੈ ਕੇ ਜਾਣਾ ਹੈ। ਆਪਾਂ ਲਗਾਤਾਰ ਜੁੜੇ ਰਵਾਂਗੇ ਤੇ ਆਉਣ ਵਾਲੇ ਦਿਨਾਂ ਦੇ ਅੰਦਰ ਪ੍ਰੋਫੈਸਰ ਸਾਹਿਬ ਦੇ ਨਾਲ ਬੰਦੀ ਸਿੰਘਾਂ ਦੇ ਮਸਲੇ ਦੇ ਉੱਤੇ ਅਸੀਂ ਰੈਗੂਲਰ ਪ੍ਰੋਗਰਾਮਸ ਵੀ ਕਰਾਂਗੇ ਤੇ ਹੋਰ ਇੰਟਰਵਿਊ ਲੈ ਕੇ ਆਪਾਂ ਦੁਬਾਰਾ ਜੁੜਾਂਗੇ। ਲੈਣੇ ਪ੍ਰੋਫੈਸਰ ਸਾਹਿਬ ਤੋਂ ਇਜਾਜ਼ਤ। ਪ੍ਰੋਫੈਸਰ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ।